अस्सलाम वालेकुम, मैं औरंगजेब बेग, ਤੁਸੀਂ ਵੇਖ ਰਹੇ ਹੋ ਮੀਡੀਆ ਟਾਪ। ਅੱਜ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਐਸੇ ਪਾਕਿਸਤਾਨੀ ਰੇਲਵੇ ਸਟੇਸ਼ਨ ਤੇ ਆਇਆ ਹਾਂ ਜਿਹੜਾ ਬਰਬਾਦ ਹੋ ਚੁੱਕਿਆ ਹੈ। ਜੀ ਹਾਂ, ਇਹ ਇਸ ਵੇਲੇ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਨਹੀਂ, ਇਹ ਸ਼ਕਰਗੜ੍ਹ ਰੇਲਵੇ ਸਟੇਸ਼ਨ ਹੈ ਜਿਹੜਾ ਕਿ ਜ਼ਿਲ੍ਹਾ ਨਾਰੋਵਾਲ ਦਾ ਹਿੱਸਾ ਹੈ। ਲੇਕਿਨ 1947 ਤੱਕ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਰੇਲਵੇ ਸਟੇਸ਼ਨ ਹੁੰਦਾ ਸੀ। ਇਹ ਉਹੀ ਰੇਲਵੇ ਸਟੇਸ਼ਨ ਹੈ, ਇਹ ਉਹੀ ਸ਼ਹਿਰ ਹੈ ਜਿੱਥੇ ਬਾਲੀਵੁੱਡ ਦੇ ਸੁਪਰਸਟਾਰ ਦੇਵਾਨੰਦ ਨੇ ਜਨਮ ਲਿਆ। ਇੱਥੇ ਹੀ ਉਹਨਾਂ ਨੇ ਜਿਨ੍ਹਾਂ ਨਾਲ ਆਪਣੀ ਇਬਤਦਾਈ ਤਾਲੀਮ ਹਾਸਲ ਕੀਤੀ। ਔਰ ਹੋ ਸਕਦਾ ਕਿ ਇਸੇ ਸਟੇਸ਼ਨ ਤੇ ਹੀ ਉਹਨਾਂ ਦੇ ਬਜ਼ੁਰਗਾਂ ਨੇ ਸਫ਼ਰ ਵੀ ਕਈ ਵਾਰ ਕੀਤਾ ਹੋਏ। ਤੇ ਅੱਜ ਜਨਾਬ ਇਹ ਸ਼ਕਰਗੜ੍ਹ ਰੇਲਵੇ ਸਟੇਸ਼ਨ ਇੱਕ ਬਿਲਕੁਲ ਭੂਤ ਬੰਗਲਾ ਬਣ ਚੁੱਕਿਆ। ਪਟਰੀਆਂ ਤੁਸੀਂ ਦੇਖ ਸਕਦੇ ਜਿੱਥੇ ਮੈਂ ਖੜਾ ਵਾਂ, ਇਹ ਮਾਲ ਗੱਡੀ ਦਾ ਜਿਹੜਾ ਹੈਗਾ ਪਲੇਟਫਾਰਮ ਹੈ, ਉੱਥੇ ਗੋਏ ਲੱਗੇ ਨੇ। ਇਹ ਦੇਖੋ ਨਾ, ਇਹ ਪਟਰੀ ਮੌਜੂਦ ਹੈ ਤੇ ਇਹ ਜਨਾਬ ਇੱਥੇ ਲੱਗੇ ਨੇ ਗੋਏ, ਜਿੱਥੇ ਕਦੀ ਸਮਾਨ ਦਿੱਲੀ, ਬੰਬਈ, ਕਲਕੱਤਾ, ਕਰਾਚੀ, ਪਿਸ਼ਾਵਰ ਤੋਂ ਆਂਦਾ ਹੁੰਦਾ ਸੀ। ਤੇ ਇਹ ਪਿੱਛੇ ਜਿਹੜੇ ਗੋਦਾਮ ਦੇ ਜਿਹੜੇ ਹੈਗੇ ਨੇ ਦਰਵਾਜ਼ੇ, ਉਹ ਵੀ ਬਿਲਕੁਲ ਖਤਮ ਹੋ ਚੁੱਕੇ ਨੇ। ਇਹ ਪਿੱਛੇ ਹੈਗਾ ਰੇਲਵੇ ਸਟੇਸ਼ਨ ਸ਼ਕਰਗੜ੍ਹ ਦਾ। ਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਕਿ ਬਜ਼ੁਰਗਾਂ ਦੀਆਂ ਯਾਦਾਂ ਵਾਲਾ ਸ਼ਕਰਗੜ੍ਹ ਰੇਲਵੇ ਸਟੇਸ਼ਨ ਬਰਬਾਦ ਕਿਉਂ ਹੋਇਆ, ਬਣਿਆ ਕਿਦੋਂ ਕੁ, ਦੇਵਾਨੰਦ ਨੇ ਇਸ ਸ਼ਹਿਰ 'ਚ ਜਨਮ ਕਿਦੋਂ ਲਿਆ। ਵੀਡੀਓ ਦੇ ਨਾਲ ਜੁੜੇ ਰਹਿਣਾ, ਲਾਈਕ ਸ਼ੇਅਰ ਵੀ ਜ਼ਰੂਰ ਕਰਨਾ। ਅੱਛਾ, ਇੱਥੋਂ ਪਟਰੀਆਂ ਦੋ ਹੋ ਜਾਂਦੀਆਂ ਹੁੰਦੀਆਂ ਸਨ। ਇਹ ਸਿੱਧੀ ਜਿਹੜੀ ਹੈ ਨਾ ਸ਼ਕਰਗੜ੍ਹ ਪਲੇਟਫਾਰਮ ਰੇਲਵੇ ਸਟੇਸ਼ਨ ਤੇ ਇਹ ਜਿਹੜੀ ਹੈ ਨਾ ਪਟਰੀ ਇਹ ਜਾਂਦੀ ਹੁੰਦੀ ਸੀ। ਇਹ ਮਾਲ ਗੱਡੀ ਦਾ ਜਿਹੜਾ ਗੋਦਾਮ ਹੈਗਾ ਹੈ, ਕਿਉਂਕਿ ਇੱਥੇ ਮਾਲ ਗੱਡੀ ਵੀ ਜਿਹੜਾ ਨਾ ਬੜਾ ਸਮਾਨ ਲੈ ਕੇ ਆਉਂਦੀ ਜਾਂਦੀ ਸੀ। ਤੇ ਇਹ ਉਹ ਪਟਰੀਆਂ ਦੋ ਕਰਨ ਵਾਲਾ ਏਰੀਆ। ਬਾਲੀਵੁੱਡ ਐਕਟਰ ਸੁਪਰਸਟਾਰ ਦੇਵਾਨੰਦ 26 ਸਤੰਬਰ 1923 ਨੂੰ ਇਸ ਸ਼ਹਿਰ ਸ਼ਕਰਗੜ੍ਹ ਪੈਦਾ ਹੋਏ, ਜਿਹੜਾ ਕਿ ਉਦੋਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਹੁੰਦਾ ਸੀ। ਦੇਵਾਨੰਦ ਜਦੋਂ ਪੈਦਾ ਹੋਏ ਤਾਂ ਉਹਨਾਂ ਦਾ ਨਾਂ ਰੱਖਿਆ ਸੀ ਧਰਮਦੇਵ ਪਿਸ਼ੌਰੀਮਲ ਆਨੰਦ। ਸ਼ਕਰਗੜ੍ਹ ਦੇ ਸਕੂਲ ਤੋਂ ਹੀ ਉਹਨਾਂ ਨੇ ਆਪਣੀ ਇਬਤਦਾਈ ਤਾਲੀਮ ਹਾਸਲ ਕੀਤੀ। ਫਿਰ ਆਲਾ ਤਾਲੀਮ ਲਈ ਗੌਰਮੈਂਟ ਕਾਲਜ ਲਾਹੌਰ ਚਲੇ ਗਏ ਤੇ ਉੱਥੋਂ BA ਕੀਤਾ ਇੰਗਲਿਸ਼ ਲਿਟਰੇਚਰ ਦੇ ਵਿੱਚ। ਤੇ ਇਹ ਸਟੇਸ਼ਨ ਅੱਜ ਮੁਕੰਮਲ ਤੁਹਾਨੂੰ ਵਿਜ਼ਿਟ ਕਰਾਉਣਾ ਹੈ, ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਹੈ। ਅੱਛਾ, ਸ਼ਕਰਗੜ੍ਹ ਰੇਲਵੇ ਸਟੇਸ਼ਨ ਦੀ ਇਹ ਮੇਨ ਬਿਲਡਿੰਗ ਮੁਸਾਫਰਖਾਨਾ ਹੈ ਔਰ ਇਹ ਹੀ ਰਸਤਾ ਹੈ ਜਿੱਥੋਂ ਮੁਸਾਫਰ ਇੱਥੇ ਆਪਣੀਆਂ ਗੱਡੀਆਂ, ਲਾਰੀਆਂ ਤੇ ਟਾਂਗੇ ਵਗੈਰਾ ਖੜੇ ਕਰਕੇ ਤੇ ਅੰਦਰ ਜਾਂਦੇ ਸਨ। ਤੇ ਚਲੋ ਹੁਣ ਚੱਲਦੇ ਹਾਂ ਅੰਦਰ, ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜਾ ਕਿ ਅੰਗਰੇਜ਼ ਦੌਰ ਦਾ ਬਣਾਇਆ 1926 ਦਾ ਇਹ ਰੇਲਵੇ ਸਟੇਸ਼ਨ, ਜਿਹੜਾ ਕਿ ਉਦੋਂ ਜ਼ਿਲ੍ਹਾ ਗੁਰਦਾਸਪੁਰ ਦਾ ਹਿੱਸਾ ਸੀ ਅੱਜ ਕੇ ਸਾਲ ਦੇ ਵਿੱਚ। ਅੱਛਾ, ਇਹ ਦੇਖੋ ਤੁਸੀਂ ਟਿਕਟ ਘਰ ਇਹਦਾ, ਓਏ ਹੋਏ ਹੋਏ, ਇਹ ਦੇਖੋ ਜਨਾਬ, ਇਹ ਉਹ ਪੁਰਾਣਾ ਸਿਸਟਮ ਸਾਰਾ। ਟਿਕਟ ਘਰ ਬਿਲਕੁਲ ਬੰਦ ਹੈ, ਬਲਕਿ ਬਰਬਾਦ ਹੈ। ਜਦਕਿ ਛੱਤਾਂ ਵੇਖ, ਇਹ ਸਟੇਸ਼ਨ ਬਿਲਕੁਲ ਭੂਤ ਬੰਗਲਾ ਬਣ ਚੁੱਕਿਆ ਹੈ। ਜਦਕਿ ਇਹਦੇ ਬੈਂਚਸ ਤੁਸੀਂ ਦੇਖੋਗੇ ਤੇ ਇਹ ਵੀ ਜਨਾਬ ਟੁੱਟੇ ਨੇ। ਹਾਂਜੀ, ਜਿੱਥੇ ਕਦੀ ਦੋਸਤ ਬਜ਼ੁਰਗ ਬਹਿ ਕੇ ਤੇ ਗੱਡੀ ਦਾ ਇੰਤਜ਼ਾਰ ਕਰ ਦਿੰਦੇ ਸਨ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਫੈਮਲੀਆਂ ਨੂੰ ਨਾਲ ਲੈ ਕੇ। ਇਹ ਉਹ ਸਿਰਫ ਢੋ ਇੱਕ ਰਹਿ ਗਈ ਹੈ, ਇਹ ਫੱਟੀਆਂ ਮੁੱਕ ਗਈਆਂ ਨੇ। ਇਸੇ ਤਰ੍ਹਾਂ ਇੱਥੇ ਵੀ ਬੈਂਚ ਨੇ। ਇਹ ਦੇਖੋ, ਇਹ ਬੈਂਚ ਦਾ ਤੇ ਤਕਰੀਬਨ ਇੱਕ ਛੋਟਾ ਜਿਹਾ ਇੱਕ ਲੀਵਰ ਹੀ ਰਹਿ ਗਿਆ, ਬਾਕੀ ਤੇ ਸਾਰਾ ਖਤਮ ਹੋ ਗਿਆ। ਇਸੇ ਤਰ੍ਹਾਂ ਦੂਸਰੇ ਬੈਂਚਸ ਨੇ, ਇਹ ਵੀ ਮੁੱਕ ਗਏ। ਠੀਕ ਹੈ ਜੀ। ਅਗਰ ਦੇਖਿਆ ਜਾਏ ਤੇ ਇਹ ਜਿਹੜਾ ਸਟੇਸ਼ਨ ਮਾਸਟਰ ਦਾ ਕਮਰਾ ਸੀ, ਇਹਨੂੰ ਹੀ ਇੱਕ ਲੱਕੜ ਦਾ ਕ੍ਰਾਸ ਜਿਹਾ ਲਗਾ ਕੇ ਤੇ ਲੋਹੇ ਦੀ ਚਾਦਰ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਠੀਕ ਹੈ ਜੀ। ਇਸ ਦੇ ਨਾਲ ਨਾਲ ਇੱਕ ਹੈ ਬੱਤੀ ਗੋਦਾਮ ਤੇ ਤੇਲ ਗੋਦਾਮ ਦਾ ਕਮਰਾ ਹੈ, ਇਹ ਵੀ ਜਨਾਬ ਪਰਮਾਨੈਂਟ ਬੰਦ ਹੋ ਚੁੱਕਿਆ ਹੈ। ਠੀਕ ਹੈ, ਛੋਟੀ ਜਿਹੀ ਇੱਕ ਜੰਦਰੀ ਲੱਗੀ ਹੈ, ਇਹ ਪਤਾ ਨਹੀਂ ਕਦੋਂ ਦੀ ਲੱਗੀ ਹੈ। ਤੇ ਇਸ ਸਾਈਡ ਦੇ ਉੱਤੇ ਇਹ ਸਾਰੀ ਜਗ੍ਹਾ ਰੇਲਵੇ ਦੀ ਹੈ। ਇਹ ਜੰਗਲੇ ਲੱਗੇ ਨੇ ਲੋਹੇ ਦੇ, ਔਰ ਇਹ ਪੁਰਾਣੀਆਂ ਟਾਹਲੀਆਂ ਜਿਹੜੀਆਂ ਹੁੰਦੀਆਂ ਸਨ ਉਹ ਵੀ ਹੁਣ ਖਤਮ ਹੋ ਚੁੱਕੀਆਂ ਨੇ, ਬਰਬਾਦ ਹੋ ਚੁੱਕੀਆਂ ਨੇ। ਦੇਖੋ ਤੁਸੀਂ ਕਿ ਪਤਾ ਨਹੀਂ ਕਦੋਂ ਦੀਆਂ ਇੱਥੇ ਪਈਆਂ ਨੇ ਸੁੱਕੀਆਂ ਟਾਹਲੀਆਂ ਹੈ ਜੀ, ਲੋਹੇ ਦੇ ਜੰਗਲਾਂ ਦੇ ਉੱਤੇ। ਇਹ ਦੇਖੋ ਸਾਰਾ ਜਨਾਬ ਉਹੀ ਜਿਹੜਾ ਕਿ ਬਜ਼ੁਰਗਾਂ ਦੀਆਂ ਯਾਦਾਂ ਵਾਲਾ ਰੇਲਵੇ ਸਟੇਸ਼ਨ, ਜ਼ਿਲ੍ਹਾ ਗੁਰਦਾਸਪੁਰ। ਹਾਂਜੀ, ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ। ਇਹ ਜੇ ਪਿਆ ਇੱਥੇ ਤੁਹਾਨੂੰ ਪਟਰੀ ਦੀ ਵਿਖਾਲਦੇ ਆ। ਇੱਥੇ ਜਿੱਥੇ ਟ੍ਰੇਨ ਆ ਕੇ ਖੜੀ ਹੁੰਦੀ ਸੀ, ਇਹਦੇ ਪਲੇਟਫਾਰਮ ਤੇ ਬਿਲਕੁਲ ਟੁੱਟ ਗਿਆ ਨਾ, ਦੋ ਪਟਰੀਆਂ ਨੇ। ਇੱਕ ਹੈ ਉੱਤੇ ਟਾਹਲੀ ਡਿੱਗੀ ਹੈ, ਜਦਕਿ ਦੂਸਰੀ ਇਹ ਹੈਗੀ ਹੈ ਲੂਪ ਲਾਈਨ ਤੇ ਮੇਨ ਲਾਈਨ। ਇਹਦੇ ਨਾਲ ਹੈ ਛੱਪੜ, ਇਹ ਵੀ ਸਾਰੀ ਰੇਲਵੇ ਦੀ ਰਾਜ਼ੀ ਹੈ। ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਸ਼ਕਰਗੜ੍ਹ ਰੇਲਵੇ ਸਟੇਸ਼ਨ ਇਸ ਵੇਲੇ ਬਰਬਾਦ, ਤਬਾਹ, ਔਰ ਤਕਰੀਬਨ 25 ਸਾਲ ਤੋਂ ਇੱਥੇ ਟ੍ਰੇਨ ਨਹੀਂ ਚੱਲ ਰਹੀ। ਉਹੀ ਜਨਾਬ ਇੱਥੇ ਵੀ ਜਿਹੜਾ ਟਰਾਂਸਪੋਰਟ ਮਾਫੀਆ, ਉਹਨਾਂ ਨੇ ਪੈ ਲੈ ਕੇ ਤੇ ਇਹ ਟਰੈਕ ਤੋਂ ਟ੍ਰੇਨ ਜਿਹੜੀ ਨਾ ਖਤਮ ਕਰ ਦਿੱਤੀ ਹੈ। ਹੁਣ ਟਰਾਂਸਪੋਰਟ ਮਾਫੀਆ ਦੀ ਕੋਸ਼ਿਸ਼ ਸੀ ਕਿ ਟ੍ਰੇਨਾਂ ਖਤਮ ਹੋਣ ਤੇ ਸਾਡੀਆਂ ਬੱਸਾਂ, ਕੋਚਾਂ ਦੇ ਉੱਤੇ ਜਿਹੜੇ ਨਾ ਉਹ ਮੁਸਾਫਰ ਸਫ਼ਰ ਕਰਨ, ਔਰ ਉਹਦੇ ਨਾਲ ਹੀ ਇਹ ਜਿਹੜਾ ਸਾਰਾ ਸਿਸਟਮ ਹੈ ਨਾ ਆਹਿਸਤਾ ਆਹਿਸਤਾ ਫਿਰ ਸਾਡੇ ਰੇਲਵੇ ਦੇ ਆਲਾ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਬੇੜਾ ਗਰਕ ਹੋ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਇੰਨੀ ਕੁ ਸਵਾਰੀ ਹੈ ਕਿ ਟ੍ਰੇਨ ਅਗਰ ਚੱਲੇ ਨਾ, ਅੱਜ ਵੀ ਟ੍ਰੇਨ ਅਗਰ ਚੱਲਦੀ ਹੈ ਤੇ ਛੱਤਾਂ ਤੇ ਲੋਕੀ ਬਹਿਣ ਨੂੰ ਮਜਬੂਰ ਹੋਣਗੇ। ਇੰਨੀ ਦੁਨੀਆ ਜਿਹੜੀ ਨਾ ਸਫ਼ਰ ਕਰਕੇ ਤੇ ਇੱਥੋਂ ਲਾਹੌਰ ਜਾਂਦੀ ਹੈ,
ਜਾਂ ਮੁਖਤਲਫ ਏਰੀਆਜ਼ ਦੇ ਜਾਂਦੀ ਹੈ, ਠੀਕ ਹੈ ਨਾ। ਲੇਕਿਨ ਅੱਜ ਹੁਣ ਬਿਲਕੁਲ ਇਹ ਸਟੇਸ਼ਨ ਬੂਤ ਬੰਗਲਾ ਬਣ ਚੁੱਕਿਆ ਜੀ। ਇਹਦੀ ਮੇਨ ਇਮਾਰਤ ਇੱਥੇ ਲੱਗੀ ਹੁੰਦੀ ਸੀ ਟੱਲੀ, ਟੱਲੀ ਇਹਦੇ ਨਾਲ ਟੰਗੀ ਹੁੰਦੀ ਸੀ ਇੱਥੇ, ਠੀਕ ਹੈ ਨਾ। ਉਹ ਟੱਲੀ ਖੜਕਾਣਾ ਕਰਨ ਰੇਲਵੇ ਦੇ ਮੁਲਾਜ਼ਮ ਨੇ, ਤਾਂ ਕਿ ਲੋਕਾਂ ਨੂੰ ਵੀ ਪਤਾ ਚੱਲ ਜੇ ਟਿਕਟ ਘਰ ਖੁੱਲ ਗਿਆ, ਉਹ ਟ੍ਰੇਨ ਆਉਣ ਵਾਲੀ ਹੈ। ਤੇ ਜਿਹੜੇ ਕਾਂਟੇ ਵਾਲੇ ਨੇ, ਫਾਟਕ ਵਾਲੇ, ਉਹਨਾਂ ਨੂੰ ਵੀ ਤੱਕ ਵੀ ਉਹ ਟੱਲੀ ਦੀ ਆਵਾਜ਼ ਚਲੀ ਜਾਏ ਔਰ ਉਹ ਫਾਟਕ ਜਾਂ ਜਿਹੜਾ ਹੈਗਾ ਕਾਂਟਾ ਉਹਨੂੰ ਵਗੈਰਾ ਚੇਂਜ ਕਰ ਦੇਣ। ਕੋਈ ਇਸ ਤਰ੍ਹਾਂ ਦਾ ਸਿਸਟਮ ਇੱਕ ਬਣਾਇਆ ਸੀ ਟੱਲੀ ਦਾ। ਤੇ ਇਹ ਉੱਤੇ ਤਹਿਸੀਲ ਸ਼ਕਰਗੜ੍ਹ ਲਿਖਿਆ। ਇਹ ਬੇਸਿਕਲੀ ਤਹਿਸੀਲ ਸੀ, ਲੇਕਿਨ ਸਟੇਸ਼ਨ ਦੇ ਨਾਲ ਵੀ ਤਹਿਸੀਲ ਹੀ ਲਿਖਿਆ ਹੈ, ਠੀਕ ਹੈ ਜੀ। ਇਹ ਉਹੀ ਜਿਹੜਾ ਨਾ ਮੁਸਾਫਰਖਾਨਾ ਜਿੱਥੋਂ ਦੀ ਅਸੀਂ ਇਸ ਸਟੇਸ਼ਨ ਦੇ ਵਿੱਚ ਐਂਟਰ ਹੋਏ ਸੀ, ਔਰ ਟੁੱਟੀਆਂ ਛੱਤਾਂ ਹੈ ਜੀ। ਦੋਸਤੋ, ਕੀ ਉਹ ਮਾਹੌਲ ਹੁੰਦਾ ਹੋਏਗਾ ਜਦੋਂ ਸਟੇਸ਼ਨ ਬਣਾਇਆ ਗਿਆ ਹੋਏਗਾ, ਲੋਕੀ ਬੜੇ ਖੁਸ਼ ਹੋਣਗੇ, ਟ੍ਰੇਨ ਚੱਲੀ ਜੀ ਗੱਡੀ। ਅੱਛਾ, ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਨਾਰੋਵਾਲ ਤੋਂ ਸ਼ਕਰਗੜ੍ਹ ਲਾਈਨ, ਇਹਦੇ ਤੇ ਸਟੇਸ਼ਨ ਕਿਹੜੇ ਕਿਹੜੇ ਆਉਂਦੇ ਨੇ। ਨਾਰੋਵਾਲ ਤੋਂ ਇੱਕ ਤਾਂ ਸਟੇਸ਼ਨ, ਇੱਕ ਤਾਂ ਟ੍ਰੇਨ ਲਾਹੌਰ ਨੂੰ ਚਲੀ ਜਾਂਦੀ ਹੈ, ਇੱਕ ਸਿਆਲਕੋਟ ਨੂੰ ਚਲੀ ਜਾਂਦੀ ਹੈ, ਇੱਕ ਤੀਸਰੀ ਪਟੜੀ ਵਿਛਾਈ ਗਈ ਸੀ ਚੱਕ ਕਮਰੂ ਤੱਕ। ਅੱਗੇ ਜੰਮੂ ਦਾ ਇਲਾਕਾ ਹੈ ਤੇ ਇਹ ਵਿਛਾਈ ਹੀ ਇੰਨੀ ਗਈ ਸੀ ਅੰਗਰੇਜ਼ ਦੌਰ 'ਚ। ਤੇ ਇਹ ਜਨਾਬ ਤਹਿਸੀਲ ਸ਼ਕਰਗੜ੍ਹ ਰੇਲਵੇ ਸਟੇਸ਼ਨ ਦੇ ਉਹ ਕਮਰੇ ਨੇ ਜਿੱਥੇ ਸਟੇਸ਼ਨ ਮਾਸਟਰ ਤੇ ਸਟਾਫ ਰਹਿੰਦਾ ਹੁੰਦਾ ਸੀ। ਔਰ ਅੱਜ ਕੱਲ੍ਹ ਇੱਥੇ ਵੱਜੀਆਂ ਨੇ ਮੱਝਾਂ। ਇਹ ਦੇਖੋ ਤੁਸੀਂ, ਇਹ ਰੇਲਵੇ ਦੀ ਰਾਜ ਦੇ ਵਿੱਚ ਵੱਜੀਆਂ ਨੇ ਮੱਝਾਂ। ਤੇ ਇਹ ਜਨਾਬ ਉਹੀ ਕਮਰੇ, ਕੋਠੇ ਨੇ ਜਿੱਥੇ ਸਟਾਫ ਰਹਿੰਦਾ ਹੁੰਦਾ ਸੀ। ਹੁਣ ਇਹਦਾ ਹਾਲ ਤੁਸੀਂ ਦੇਖ ਲਓ ਕਿ ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਕੀ ਹਾਲ ਹੋ ਗਿਆ। ਇਹ ਜੇ ਹਵੇਲੀ ਬਣੀ ਹੈ, ਠੀਕ ਹੈ ਨਾ। ਇਹ ਤੁਸੀਂ ਦੇਖ ਲਓ, ਬੜੀ ਪੁਰਾਣੀ ਇਮਾਰਤ ਹੈ ਜਿਹੜੀ ਕਿ ਬਿਲਕੁਲ ਹੁਣ ਟੁੱਟ ਗਈ ਹੈ, ਬਸੀਦਾ ਹੋ ਗਈ ਹੈ। ਇਹ ਕਮਰੇ ਹੁੰਦੇ ਸਨ, ਇੱਥੇ ਜਨਾਬ ਅੱਗ ਬਾਲਣੀ ਕਰਨੀ ਆ ਜੀ। ਤੇ ਇਹ ਤੁਸੀਂ ਦੇਖ ਲਓ, ਇਸ ਵੇਲੇ ਸਾਰਾ ਕੁਝ ਜਿਹੜਾ ਨਾ ਇਹ ਤਬਾਹ ਬਰਬਾਦ ਹੋ ਚੁੱਕਿਆ ਹੈ। ਟੁੱਟ ਚੁੱਕੇ ਨੇ ਕਮਰੇ, ਖ਼ਤਮ ਹੋ ਚੁੱਕੇ ਨੇ, ਔਰ ਇਹ ਸਾਰਾ ਕੁਝ ਅੱਜ ਇੱਕ ਭੂਤ ਬੰਗਲਾ ਬਣ ਗਿਆ। ਹਾਂਜੀ, ਇਹ ਦੇਖੋ ਤੁਸੀਂ। ਤੇ ਨਾਰੋਵਾਲ ਤੋਂ ਜਦੋਂ ਟ੍ਰੇਨ ਚੱਲਦੀ ਹੁੰਦੀ ਸੀ ਨਾ ਇਸ ਟਰੈਕ ਤੇ ਆਉਣ ਵਾਸਤੇ, ਤੇ ਸਭ ਤੋਂ ਪਹਿਲਾਂ ਸਟੇਸ਼ਨ ਹੁੰਦਾ ਸੀ ਜੱਸੜ। ਜੱਸੜ ਜੰਕਸ਼ਨ ਹੁੰਦਾ ਸੀ, ਕਿਉਂਕਿ ਉੱਥੋਂ ਇੱਕ ਟ੍ਰੇਨ ਚਲੀ ਜਾਂਦੀ ਹੁੰਦੀ ਸੀ ਡੇਰਾ ਬਾਬਾ ਨਾਨਕ ਔਰ ਅੰਮ੍ਰਿਤਸਰ, ਰਾਵੀ ਕ੍ਰਾਸ ਕਰਕੇ। 1947 ਤੱਕ ਉਹ ਟ੍ਰੇਨ ਚੱਲੀ ਹੈ। ਉਹੀ ਰਸਤਾ ਸੀ ਜਦੋਂ 1947 ਦੀ ਹਿਜਰਤ ਹੋਈ ਤੇ ਉੱਜੜ ਕੇ ਜਿਹੜੇ ਨੇ ਇਧਰੋਂ ਲੋਕ ਉਧਰ ਗਏ ਤੇ ਉਧਰ ਵਾਲੇ ਉੱਜੜ ਕੇ ਇੱਧਰ ਆਏ। ਅੱਛਾ, ਉਹ ਟ੍ਰੇਨ ਪਟਰੀ ਤੇ ਬੜੀ ਦੇਰ ਦੀ ਖਤਮ ਹੋ ਗਈ ਹੈ। ਫਿਰ ਇਹ ਜਿਹੜੀ ਉੱਥੋਂ ਜੱਸੜ ਤੋਂ ਅਗਲਾ ਸਟੇਸ਼ਨ ਸੀ ਦਰਬਾਰ ਸਾਹਿਬ ਕਰਤਾਰਪੁਰ, ਫਿਰ ਬਸਤਾਨ ਅਫਗਾਨਾ, ਉਸ ਤੋਂ ਅੱਗੇ ਫਿਰ ਨੂਰਕੋਟ, ਸ਼ਕਰਗੜ੍ਹ। ਇਸ ਤੋਂ ਅੱਗੇ ਦੋ ਹੋਰ ਸਟੇਸ਼ਨ ਹੈਗੇ ਨੇ, ਮਰਿਆਲ ਤੇ ਚੱਕ ਕਮਰੂ। ਚੱਕ ਕਮਰੂ ਆਖਰੀ ਸਟੇਸ਼ਨ ਹੈਗਾ ਸੀ ਜਦੋਂ ਇਹ ਟਰੈਕ ਵਿਛਾਇਆ ਗਿਆ ਹੈ। ਤੇ ਹੁਣ ਇਹ ਜਿਹੜਾ ਹੈਗਾ ਇਹਦੀ ਬਿਲਡਿੰਗ ਤੇ ਮੌਜੂਦ ਹੈ, ਲੇਕਿਨ ਤਕਰੀਬਨ 25-26 ਸਾਲ ਹੋ ਗਏ ਨੇ ਇੱਥੇ ਟ੍ਰੇਨ ਨਹੀਂ ਚੱਲਦੀ। ਤੇ ਜਿਹੜਾ ਇਮਾਰਤ ਹੈ ਉਹ ਵੀ ਹੁਣ ਬਿਲਕੁਲ ਭੂਤ ਬੰਗਲਾ ਬਣ ਚੁੱਕੀ ਹੈ, ਟੁੱਟ ਗਈ ਹੈ ਔਰ ਉਜੜ ਗਈ ਹੈ। ਇਹ ਤੁਸੀਂ ਦੇਖ ਸਕਦੇ, ਠੀਕ ਹੈ ਜੀ। ਤੇ ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਉਸ ਦਿਨ ਇਜਾਜ਼ਤ ਦਿਓ। ਅੱਲਾ ਹਾਫਿਜ਼।